ਇੰਜ ਮੈਂ ਦੀਵਾਰ ਦੇ ਨਾਲ ਲੱਗਾ ਤੇ ਨਾਲ ਹੀ ਮੈਂ ਥੱਲੇ 'ਚ ਬਹਿ ਗਿਆ। ਫਿਰ ਤਕਰੀਬਨ 5-7 ਮਿੰਟ ਬਾਅਦ ਮੈਂ ਫਿਰ ਉੱਠਿਆ ਤੇ ਇਹਨੂੰ ਮੈਂ ਆਈਫੋਨ ਆਉਣ ਦੇ ਬਾਵਜੂਦ ਵੀ ਨਾ ਸੁੱਟਿਆ, ਨਾ ਤਰੋੜਿਆ, ਨਾ ਵੇਚਿਆ। ਬਜ਼ਾਹਰ ਨਜ਼ਰ ਆਉਣ ਵਾਲਾ ਇਹ ਕਮਰਾ ਹੈ ਤੇ ਇੱਕ ਕਮਰਾ ਹੈ, ਲੇਕਿਨ ਇੱਕ ਪੂਰੀ ਦਾਸਤਾਨ ਹੈ। ਇੱਕ ਐਸੀ ਦਾਸਤਾਨ ਜਿਹੜੀ ਤੁਹਾਡੇ ਤੇ ਮੇਰੇ ਨਾਲ ਜੁੜੀ ਹੋਈ ਹੈ। ਤੁਸੀਂ ਆਖੋਗੇ ਕਿ ਅਸੀਂ ਤਾਂ ਇਹ ਕਮਰਾ ਵੇਖਿਆ ਹੀ ਪਹਿਲੀ ਵਾਰੀ ਹੈ, ਸਾਡੇ ਨਾਲ ਕਿਵੇਂ ਜੁੜੀ। ਵੀਡੀਓ ਸਾਰੀ ਵੇਖਿਓ, ਨਿੱਕੀ ਜਿਹੀ ਵੀਡੀਓ ਕੋਈ 30 ਮਿੰਟ ਦੀ 15 ਮਿੰਟ ਦੀ ਵੀਡੀਓ ਨਹੀਂ, ਛੋਟੀ ਜਿਹੀ ਵੀਡੀਓ ਇਹ ਸਾਰੀ ਵੇਖਿਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਇਹ ਕਮਰੇ ਦੀ ਦਾਸਤਾਨ ਤੁਹਾਡੇ ਨਾਲ ਕਿਵੇਂ ਜੁੜੀ। ਆਓ ਮੈਂ ਤੁਹਾਨੂੰ ਪਹਿਲਾਂ ਕਮਰੇ ਦਾ ਵਿਜ਼ਿਟ ਕਰਾਉਣਾ ਤੇ ਫਿਰ ਤੁਹਾਨੂੰ ਇਸ ਕਮਰੇ ਦੀ ਦਾਸਤਾਨ ਸੁਣਾਉਣਾ ਕਿ ਇਹਦੀ ਅਸਲ ਹਕੀਕਤ ਕੀ ਹੈ ਔਰ ਕਿਹੜੀ ਦਾਸਤਾਨ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸਾਂ। ਆ ਜਾਓ ਕਮਰੇ ਦਾ ਵਿਜ਼ਿਟ ਕਰੀਏ। ਆ ਜਾਓ। ਇਹ ਕਮਰਾ ਜੋ ਤੁਹਾਨੂੰ ਨਜ਼ਰ ਆਉਂਦਾ ਪਿਆ ਅੰਦਰ ਹੈ ਜਿਹੜਾ ਸਮਾਨ ਵਗੈਰਾ ਪਿਆ ਹੈ, ਇਹ ਸਮਾਨ ਕੋਈ ਫਾਲਤੂ ਫਜ਼ੂਲ ਨਹੀਂ। ਅਗਰ ਫਾਲਤੂ ਹੁੰਦਾ ਤੇ ਇਹਨੂੰ ਬਾਹਰ ਸੁੱਟਿਆ ਹੁੰਦਾ ਕਿਤੇ ਰੂੜੀ ਤੇ ਡਸਟਬਿਨ ਦੇ ਵਿੱਚ ਕਚਰੇ ਤੇ, ਲੇਕਿਨ ਇਹ ਕੰਮ ਦੀਆਂ ਚੀਜ਼ਾਂ ਨੇ। ਮਤਲਬ ਇਹ ਕਲੀਨ ਦੇ ਥੱਲੇ ਫੋਮ ਜਿਹੜੀ ਪਈ ਹੁੰਦੀ ਹੈ, ਕੋਈ ਪਾਈਪ ਨੇ ਵਗੈਰਾ ਵਗੈਰਾ, ਯਾਨੀ ਇਹ ਉੱਕੇ ਤੇ ਅੱਗ ਰੱਖਣ ਵਾਸਤੇ ਪਏ ਨੇ, ਮਤਲਬ ਡੱਕ ਜੇ ਨੇ, ਗੋਹੇ ਪਏ ਨੇ। ਅੱਛਾ, ਜਦੋਂ ਮੈਂ ਵੀਡੀਓ ਸਟਾਰਟ ਕੀਤੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਮੈਨੂੰ ਕੋਈ ਐਸੀ ਜਗ੍ਹਾ ਨਹੀਂ ਸੀ ਮਿਲਦੀ ਕਿ ਮੈਂ ਕਿੱਥੇ ਬਹਿ ਕੇ ਤੇ ਵੀਡੀਓ ਬਣਾਵਾਂ, ਕਿੱਥੇ ਇੱਕ ਬੰਦ ਕਮਰੇ ਦੇ ਵਿੱਚ ਖੜਾ ਹੋ ਕੇ ਤੇ ਵੀਡੀਓ ਬਣਾਵਾਂ ਕਿ ਵੀਡੀਓ ਦੀ ਸਾਊਂਡ ਵੀ ਠੀਕ ਆਵੇ ਤੇ ਰਿਜ਼ਲਟ ਵੀ ਠੀਕ ਆਵੇ। ਫਿਰ ਮੈਂ ਕੀ ਕੀਤਾ, ਮੈਂ ਇਸ ਕਮਰੇ ਦਾ ਇੰਤਖਾਬ ਕੀਤਾ ਜਿੱਥੇ ਮੈਂ ਇਸ ਟਾਈਮ ਖਲੋਤਾ ਹਾਂ। ਇਹ ਕਮਰਾ ਮੇਰੇ ਇਹ ਵੀਡੀਓ ਬਣਾਉਣ ਵਾਲੇ ਕੰਮ ਦੇ ਵਿੱਚ ਇਹਨੇ ਬੜਾ ਸਾਥ ਦਿੱਤਾ ਮੇਰਾ। ਮੈਂ ਇੱਥੇ ਬੜੀ ਹੈਵੀ ਲਾਈਟਿੰਗ ਕੀਤੀ, ਗਰਮੀਆਂ ਨੇ, ਸਰਦੀਆਂ ਨੇ, ਕੋਈ ਵੀ ਮੌਸਮ ਹੈ, ਮੈਂ ਇਹਦੇ ਅੰਦਰ ਵੜ ਕੇ ਤੇ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ। ਇਹ ਜਿਹੜਾ ਰੋਡ ਗੁਜ਼ਰਦਾ ਪਿਆ, ਇੱਥੇ ਮਤਲਬ ਡੈਂਪਰ ਗੁਜ਼ਰਦੇ, ਰਕਸ਼ੇ ਗੁਜ਼ਰਦੇ, ਗੱਡੀਆਂ ਗੁਜ਼ਰਦੀਆਂ, ਉਹਨਾਂ ਦਾ ਸ਼ੋਰ ਬੜਾ ਹੁੰਦਾ ਸੀ। ਇੱਕ ਇੱਕ ਵੀਡੀਓ ਬਣਾਉਣ ਵਾਸਤੇ ਮੈਨੂੰ ਕਿੰਨੀ ਦਫਾ ਟਰਾਈ ਕਰਨੀ ਪੈਂਦੀ ਸੀ, ਕਿੰਨੀ ਦਫਾ ਬੋਲਣਾ ਪੈਂਦਾ ਸੀ। ਫਿਰ ਵੀਡੀਓ ਠੀਕ ਨਾ ਬਣਨੀ, ਉਹਨੂੰ ਡਿਲੀਟ ਕਰਕੇ ਫਿਰ ਅੱਗੋਂ ਨਵੀਂ ਬਣਾਉਣੀ, ਫਿਰ ਨਵੀਂ ਬਣਾਉਣੀ, ਫਿਰ ਨਵੀਂ ਬਣਾਉਣੀ। ਯਾਨੀ ਕਿ ਜਿਹੜੀਆਂ ਤੁਸੀਂ ਵੀਡੀਓ ਵੇਖਦੇ ਹੋ, ਇਸ ਤਰ੍ਹਾਂ ਨਹੀਂ ਹੈ ਕਿ ਵੀਡੀਓ ਜਿਹੜੀ ਤੁਸੀਂ ਵੇਖੀ ਇਹ ਹੀ ਪਹਿਲੀ ਵੀਡੀਓ ਹੁੰਦੀ ਹੈ। ਜਿੰਨੇ ਵੀ ਕ੍ਰੀਏਟਰ ਨੇ ਉਹਨਾਂ ਨੂੰ ਕਈ ਵਾਰੀ ਕਈ ਸੀਨ ਕੱਟਣੇ ਪੈਂਦੇ ਨੇ। ਇੱਕ ਯਾਨੀ ਕਿ ਪਾਰਟ ਸੀਨ ਲੈਣ ਵਾਸਤੇ ਕਿੰਨੀ ਵਾਰੀ ਵੀਡੀਓ ਡਿਲੀਟ ਕਰਨੀ ਪੈਂਦੀ ਕਿ ਉਹ ਸਹੀ ਤਰੀਕੇ ਦੇ ਨਾਲ ਉਹਦੇ ਵਿੱਚ ਬੋਲਿਆ ਨਹੀਂ ਗਿਆ ਜਾਂ ਸਹੀ ਐਕਟਿੰਗ ਨਹੀਂ ਹੋਈ ਵਗੈਰਾ ਵਗੈਰਾ। ਇਸ ਕਮਰੇ ਦੇ ਵਿੱਚ ਬੇਟਾ ਨਾ ਥੋੜ੍ਹਾ ਕਰੀਬ ਆਓ। ਇਹ ਜਿਹੜੀ ਦੀਵਾਰ ਹੈ, ਮਤਲਬ ਪਹਾੜ ਵਾਲੀ ਦੀਵਾਰ, ਇਸ ਦੀਵਾਰ ਦੇ ਨਾਲ ਮੈਂ ਗ੍ਰੀਨ ਸਕਰੀਨ ਕੱਪੜਾ ਲਾਇਆ ਹੁੰਦਾ ਸੀ ਤੇ ਮੈਂ ਉਸ ਕੱਪੜੇ ਦੇ ਅੱਗੇ ਆਪ ਖਲੋਂਦਾ ਸਾਂ। ਅਜੇ ਵੀ ਗ੍ਰੀਨ ਕੱਪੜਾ ਵੇਖੋ ਪਏ ਹੈ, ਲੇਕਿਨ ਇੱਥੇ ਮੈਂ ਵੀਡੀਓ ਹੁਣ ਬਣਾਉਂਦਾ ਨਹੀਂ। ਉਂਝ ਉਹ ਨਾ ਇੱਥੇ ਇੱਕ ਦਿਨ ਜ਼ਰੂਰਤ ਪਈ ਸੀ ਤੇ ਕੱਪੜਾ ਇੱਥੇ ਰੱਖ ਛੜਿਆ ਸੀ। ਫਿਰ ਅੱਗੇ ਮੈਂ ਇੱਕ ਡਾਈਸ ਰੱਖਿਆ ਹੁੰਦਾ ਸੀ ਤੇ ਮੈਂ ਮਤਲਬ ਅੱਗੇ ਖਲੋ ਕੇ ਤੇ ਇਸ ਸਾਈਡ ਦੇ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ ਸਨ। ਇਹ ਜਿਹੜੇ ਉੱਤੇ ਗਾਡਰ ਨਜ਼ਰ ਆਉਂਦੇ ਨੇ ਪਏ, ਇਹਨਾਂ ਗਾਡਰਾਂ ਦੇ ਨਾਲ ਵੀ ਲਾਈਟਾਂ ਟੰਗੀਆਂ ਹੁੰਦੀਆਂ ਸਨ ਤੇ ਮੈਂ ਮਤਲਬ ਖਲੋ ਕੇ ਇੱਥੇ ਤੇ ਮੈਂ ਉਹ ਵੀਡੀਓ ਬਣਾਉਣੀ ਕਰਨੀ। ਇੱਕ ਦਿਨ ਬੜੀ ਦਿਲ ਦਹਿਲਾ ਦੇਣ ਵਾਲੀ ਦਾਸਤਾਨ ਹੈ, ਮੈਂ ਤੁਹਾਨੂੰ ਦੱਸਣਾ ਕਿ ਵੀਡੀਓ ਪਾ ਬਣਾਉਂਦਾ ਸਾਂ। ਜੂਨ ਜੁਲਾਈ ਦਾ ਮਹੀਨਾ ਸੀ ਤੇ ਜੂਨ ਜੁਲਾਈ ਦੇ ਵਿੱਚ ਗਰਮੀ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਹੀ। ਮੈਂ ਵੀਡੀਓ ਬਣਾਉਣਾ ਪਿਆ ਤੇ ਵੀਡੀਓ ਠੀਕ ਨਹੀਂ ਬਣੀ, ਉਹਨੂੰ ਮੈਂ ਡਿਲੀਟ ਕੀਤਾ। ਫਿਰ ਵੀਡੀਓ ਬਣਾਉਣੀ ਸ਼ੁਰੂ ਕੀਤੀ, ਠੀਕ ਨਾ ਬਣੀ, ਫਿਰ ਡਿਲੀਟ ਕੀਤਾ। ਫਿਰ ਵੀਡੀਓ ਬਣਾਉਣੀ ਸ਼ੁਰੂ ਕੀਤੀ, ਫਿਰ ਠੀਕ ਨਾ ਬਣੀ, ਡਿਲੀਟ ਕੀਤਾ। 60 ਤੇ 68 ਵੀਡੀਓ ਮੈਂ ਡਿਲੀਟ ਕੀਤੀਆਂ ਤੇ 68 ਵੀਡੀਓ ਬਣਾਉਂਦਿਆਂ ਮੇਰਾ ਕੀ ਅਸਰ ਹੋਇਆ ਹੋਏਗਾ ਇਹ ਮੈਂ ਜਾਣਨਾ ਜਾਂ ਮੇਰਾ ਅੱਲਾ ਜਾਣਦਾ। ਕਿਉਂਕਿ ਜੂਨ ਜੁਲਾਈ ਦਾ ਮਹੀਨਾ ਤੇ ਇਹ ਦਰਵਾਜ਼ਾ ਇੰਜ ਬੰਦ ਕਰਕੇ ਅੰਦਰੋਂ ਕੁੰਡੀ ਲਾ ਕੇ ਤੇ ਮੈਂ ਵੀਡੀਓ ਪਿਆ ਬਣਾਉਂਦਾ ਸਾਂ। ਉਂਝ ਬਾਹਰ ਹੀ ਬੜੀ ਗਰਮੀ ਹੁੰਦੀ ਹੈ, ਅੰਦਰ ਕਿੰਨੀ ਕੁ ਗਰਮੀ ਹੋਵੇ ਦੀ, ਫਿਰ ਲਾਈਟਾਂ ਦੀ ਹੀਟ ਵੀ,
ਫਿਰ ਇਸ ਤਰ੍ਹਾਂ ਹੋਇਆ ਕਿ ਵੀਡੀਓ ਬਣਾਉਂਦਿਆਂ ਮੇਰੇ ਕੋਲੋਂ ਜਦੋਂ ਠੀਕ ਵੀਡੀਓ ਨਹੀਂ ਸੀ ਬਣਦੀ ਪਈ ਤੇ ਜਿਸਮ ਚੋਂ ਇੰਨਾ ਕਰ ਪਸੀਨਾ ਮੇਰਾ ਵਗਿਆ, ਇੰਨਾ ਪਸੀਨਾ ਵਗਿਆ ਕਿ ਮੇਰੀਆਂ ਅੱਖਾਂ ਅੱਗੇ ਤਾਰੇ ਆ ਗਏ। ਤੇ ਮਤਲਬ ਮੈਂ ਇਰਾਦਾ ਕੀਤਾ ਸੀ ਕਿ ਮੈਂ ਵੀਡੀਓ ਬਣਾ ਕੇ ਹੀ ਛੱਡਣੀ ਹੈ। ਮੈਂ ਹਿੰਮਤ ਨਹੀਂ ਹਾਰਦਾ, ਬਚਪਨ ਤੋਂ ਲੈ ਕੇ ਜਿਹੜੇ ਕੰਮ ਨੂੰ ਲੱਗ ਪੈਣਾ ਮੈਂ ਫਿਰ ਹਿੰਮਤ ਨਹੀਂ ਹਾਰਦਾ, ਮੈਂ ਕੋਸ਼ਿਸ਼ ਕਰਨਾ ਕਿ ਇਸ ਕੰਮ ਨੂੰ ਕੰਪਲੀਟ ਕਰਨਾ। ਜਦੋਂ ਇੰਨੀਆਂ ਵੀਡੀਓ ਮੇਰੇ ਕੋਲ ਠੀਕ ਨਾ ਬਣੀਆਂ ਤੇ ਮੈਂ ਫਿਰ ਉਹ ਅੱਖਾਂ ਅੱਗੇ ਤਾਰੇ ਨਜ਼ਰ ਆ ਗਏ, ਚੱਕਰ ਆ ਗਏ, ਪਸੀਨਾ ਵਗ ਕੇ ਸਮਝੋ ਮੇਰਾ BP ਲੋ ਹੋ ਗਿਆ। ਤੇ ਯਕੀਨ ਕਰੋ ਆਖਰੀ ਵੀਡੀਓ ਤੋਂ ਇੱਕ ਵੀਡੀਓ ਪਹਿਲਾਂ ਇਹ ਮੈਂ ਦੀਵਾਰ ਦੇ ਨਾਲ ਲੱਗਾ ਤੇ ਨਾਲ ਹੀ ਮੈਂ ਥੱਲਿਆਂ 'ਚ ਬਹਿ ਗਿਆ। ਫਿਰ ਤਕਰੀਬਨ 5-7 ਮਿੰਟ ਬਾਅਦ ਮੈਂ ਫਿਰ ਉੱਠਿਆ, ਪਸੀਨੇ ਦੇ ਨਾਲ ਸ਼ਰਾਬੂਰ ਸਾਰੇ ਕੱਪੜੇ ਭਿੱਜੇ ਸਨ। ਫਿਰ ਉੱਠ ਕੇ ਮੈਂ ਵੀਡੀਓ ਬਣਾਈ ਔਰ ਉਹ ਮੇਰੀ ਵੀਡੀਓ ਬਣ ਗਈ। ਮੈਨੂੰ ਪਤਾ ਚੱਲ ਜਾਂਦਾ ਜਿਹੜੀ ਵੀਡੀਓ ਠੀਕ ਬਣੀ ਹੁੰਦੀ ਹੈ ਜਾਂ ਜਿਹੜੀ ਵੀਡੀਓ ਦੇ ਵਿੱਚ ਗੱਲ ਸਹੀ ਨਹੀਂ ਹੁੰਦੀ, ਉਹ ਮੈਂ ਵੀਡੀਓ ਫਿਰ ਅਪਲੋਡ ਕੀਤੀ ਫੇਸਬੁੱਕ ਦੇ ਉੱਤੇ, YouTube ਦੇ ਉੱਤੇ। ਮੇਰਾ YouTube ਦਾ ਜਿਹੜਾ ਚੈਨਲ ਹੈ ਅਵੈਸ ਘੁੰਮਣ ਸਿਆਲਕੋਟੀ ਦੇ ਨਾਂ ਤੋਂ, ਅਗਰ ਤੁਸੀਂ ਉਹਦਾ ਵਿਜ਼ਿਟ ਕਰੋ ਤੇ ਪੁਰਾਣੀਆਂ ਵੀਡੀਓ 2-2.5 ਸਾਲ ਪੁਰਾਣੀਆਂ ਜਿਹੜੀਆਂ ਮੇਰੀਆਂ ਵੀਡੀਓ ਨੇ ਉਹਨਾਂ ਦੇ ਵਿੱਚ ਤੁਸੀਂ ਵੇਖੋਗੇ ਮੈਂ ਪਸੀਨੇ ਦੇ ਵਿੱਚ ਭਿੱਜਿਆ ਹੁੰਦਾ ਸਾਂ, ਯਾਨੀ ਕਿ ਸਾਰੇ ਕੱਪੜੇ ਮੇਰੇ ਨੁੱਚੜਦੇ ਹੁੰਦੇ ਸਨ। ਉਹ ਇਸ ਕਮਰੇ ਦੇ ਵਿੱਚ ਮੈਂ ਵੀਡੀਓ ਬਣਾਉਂਦਾ ਹੁੰਦਾ ਸਾਂ। ਸੋ ਇਸ ਤੋਂ ਇਲਾਵਾ ਵੀ ਜੇ ਅਗਰ ਬਾਹਰ ਓਪਨ ਕਿਤੇ ਵੀਡੀਓ ਬਣਾਉਣਾ ਹੈ ਤਾਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ। ਇਸ ਤਰ੍ਹਾਂ ਨਹੀਂ ਹੈ ਕਿ ਮੈਂ ਜਿਹੜੀ ਵੀਡੀਓ ਅਪਲੋਡ ਕੀਤੀ ਹੁੰਦੀ ਸੀ ਉਹ ਹੀ ਪਹਿਲੀ ਵੀਡੀਓ ਹੁੰਦੀ ਸੀ। ਉਸ ਵੀਡੀਓ ਦੇ ਪਿੱਛੇ ਡਿਲੀਟ ਬੜੀਆਂ ਵੀਡੀਓ ਹੁੰਦੀਆਂ ਸਨ ਤਾਂ ਕਿ ਤੁਹਾਡੇ ਤੱਕ ਵੀਡੀਓ ਠੀਕ ਪਹੁੰਚੇ, ਕਿਉਂਕਿ ਜਿੰਨੇ ਵੇਖਣ ਵਾਲੇ ਨੇ ਬੜੇ ਬਾਰੀਕ ਸਿਆਣੇ ਬੜੇ ਅਕਲਮੰਦ ਲੋਕ ਨੇ, ਉਹ ਨੁਕਤਾ ਫੜਦੇ ਨੇ। ਉਹ ਪਿਛਲੀਆਂ 'ਚ ਮਿਹਨਤ ਨਹੀਂ ਵੇਖਦੇ ਕਿ ਮਤਲਬ ਇਹਦੇ ਪਿੱਛੇ ਇਹਨੇ ਮਿਹਨਤ ਕਿੰਨੀ ਕੀਤੀ। ਖੈਰ ਇਹ ਤੁਹਾਨੂੰ ਦੱਸਣਾ ਜ਼ਰੂਰੀ ਸੀ, ਵੇਖਣ ਵਾਲਿਆਂ ਨੂੰ ਇਹ ਦੱਸਣਾ ਜ਼ਰੂਰੀ ਇਹ ਵਾਸਤੇ ਸਮਝਿਆ ਕਿ ਯਾਰ ਅਗਰ ਤੁਸੀਂ ਚਾਹੁੰਦੇ ਹੋ ਨਾ ਕਿ ਰਾਤੋਂ ਰਾਤ ਅਸੀਂ ਮਸ਼ਹੂਰ ਹੋ ਜਾਈਏ, ਫਿਰ ਤੁਹਾਨੂੰ ਕੋਈ ਨਾ ਉਲਟਾ ਗਲਤ ਗੰਦਾ ਰਾਸਤਾ ਇਖਤਿਆਰ ਕਰਨਾ ਪਏਗਾ ਤੇ ਰਾਤੋਂ ਰਾਤ ਤੁਸੀਂ ਫੇਮਸ ਹੋ ਜਾਓ, ਮਸ਼ਹੂਰ ਹੋ ਜਾਓਗੇ ਜਾਂ ਤੁਸੀਂ ਮਤਲਬ ਕੋਈ ਵੀ ਕਾਮਯਾਬ ਹੋ ਜਾਓਗੇ ਕਿਸੇ ਮਕਸਦ 'ਚ। ਅਗਰ ਤੁਸੀਂ ਠੀਕ ਤਰੀਕੇ ਦੇ ਨਾਲ ਮਿਹਨਤ ਕਰਦੇ ਹੋ, ਤੁਸੀਂ ਸਟਰਗਲ ਕਰਦੇ ਹੋ, ਫਿਰ ਥੋੜ੍ਹਾ ਵਕਤ ਲੱਗਦਾ। ਲੇਕਿਨ ਜਦੋਂ ਮਿਹਨਤ ਕਰਦੇ ਹੋ ਤਾਂ ਇਸ ਤਰ੍ਹਾਂ ਨਹੀਂ ਹੈ ਕਿ ਅੱਲਾਹ ਪਾਕ ਦੀ ਜ਼ਾਤ ਤੁਹਾਡੀ ਮਿਹਨਤ ਨੂੰ ਰਾਏਗਾਂ ਕਰ ਛੱਡੇ। ਅੱਜ ਇਤਵਾਰ ਦਾ ਦਿਨ ਹੈ, 24 ਦਸੰਬਰ ਹੈ, ਸਨ 2023 ਹੈ ਤੇ ਤੁਹਾਨੂੰ ਪਤਾ ਇਤਵਾਰ ਦਾ ਦਿਨ ਮੁਲਾਕਾਤਾਂ ਦਾ ਦਿਨ ਹੁੰਦਾ ਤੇ ਸੁਬਾਹ ਦਾ ਟਾਈਮ ਹੈ, ਪ੍ਰਾਹੁਣੇ ਆਉਣ ਵਾਲੇ ਨੇ ਤੇ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲਾਂ ਸ਼ੇਅਰ ਕਰਨਾ। ਤੇ ਆਓ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਣਾ, ਬੜੇ ਧਿਆਨ ਦੇ ਨਾਲ ਵੇਖਿਓ ਕਿ ਜਦੋਂ ਮੈਂ ਇੰਨਾ ਕੰਮ ਕੀਤਾ, ਇੰਨਾ ਮੈਂ ਮਤਲਬ ਵਰਕ ਕੀਤਾ, ਇੰਨੀ ਮਿਹਨਤ ਕੀਤੀ, ਇੰਨੀ ਸਟਰਗਲ ਕੀਤੀ ਤੇ ਫਿਰ ਨਤੀਜਾ ਕੀ ਨਿਕਲਿਆ। ਅੱਲਾਹ ਪਾਕ ਦੀ ਜ਼ਾਤ ਨੇ ਮਿਹਨਤ ਦਾ ਫਲ ਵੀ ਤੇ ਹੁੰਦਾ ਨਾ, ਅੱਲਾਹ ਪਾਕ ਦੀ ਜ਼ਾਤ ਨੇ ਯਾਨੀ ਕਿ ਤੁਹਾਨੂੰ ਮਿਹਨਤ ਦਾ ਫਲ ਦੇਣਾ ਹੁੰਦਾ। ਫਿਰ ਮੈਨੂੰ ਮਿਹਨਤ ਦਾ ਫਲ ਕੀ ਮਿਲਿਆ। ਇਹ ਜਿਹੜਾ ਆਈਫੋਨ ਤੁਸੀਂ ਵੇਖ ਰਹੇ ਹੋ 14 Pro Max, ਇਹ ਹੁਣ ਆਇਆ ਆਈਫੋਨ ਮੇਰੇ ਕੋਲ। ਜਿਹੜੀਆਂ ਮੈਂ ਵੀਡੀਓ ਬਣਾਉਂਦਾ ਸਾਂ ਉਦੋਂ ਮੇਰੇ ਕੋਲ ਜਿਹੜਾ ਮੋਬਾਈਲ ਸੀ Huawei Mate 10 Lite। ਹੁਣ ਆਈਫੋਨ ਤੇ ਮੇਰੇ ਕੋਲ ਆ ਗਿਆ। ਬੇਟਾ ਜ਼ੂਮ ਕਰਕੇ ਜ਼ਰਾ ਦਿਖਾ ਨਾ। ਇਹ ਮੋਬਾਈਲ Huawei Mate 10 Lite ਉਹ ਮੋਬਾਈਲ ਹੈ ਕਿ ਜਿਹਨੇ ਮੇਰਾ ਬੜਾ ਸਾਥ ਦਿੱਤਾ। ਮੈਂ ਇਹਦੇ ਤੇ ਵੀਡੀਓ ਬਣਾਉਂਦਾ ਹੁੰਦਾ ਸਾਂ ਜਦੋਂ ਮੈਂ ਇਸ ਕਮਰੇ ਦੇ ਵਿੱਚ ਵੀਡੀਓ ਬਣਾਉਂਦਾ ਹੁੰਦਾ ਸਾਂ ਤੇ ਇਹਦੇ ਤੇ ਮੈਂ ਬੜਾ ਵਰਕ ਕੀਤਾ, ਬੜਾ ਕੰਮ ਕੀਤਾ। ਇੱਕ ਸੈਮਸੰਗ ਦਾ ਛੋਟਾ ਜਿਹਾ ਹੋਰ ਮੋਬਾਈਲ ਹੁੰਦਾ ਸੀ, ਇਹਨੂੰ ਮੈਂ ਆਈਫੋਨ ਆਉਣ ਦੇ ਬਾਵਜੂਦ ਵੀ ਨਾ ਸੁੱਟਿਆ, ਨਾ ਤਰੋੜਿਆ, ਨਾ ਵੇਚਿਆ। ਕਿਉਂ ਕਿ ਇਹ Huawei Mate 10 Lite ਨੇ ਮੇਰਾ ਉਸ ਵਕਤ ਸਾਥ ਦਿੱਤਾ ਕਿ ਜਦੋਂ ਮੇਰੇ ਕੋਲ ਆਈਫੋਨ ਦੀ ਗੁੰਜਾਇਸ਼ ਨਹੀਂ ਸੀ ਹੈ। ਸੋ ਮੈਂ ਹੁਣ ਆਈਫੋਨ ਯੂਜ਼ ਕਰਨਾ ਪਿਆ। ਜਿਹੜੀ ਵੀਡੀਓ ਤੁਸੀਂ ਵੇਖਦੇ ਹੋ ਨਾ ਪਏ ਐਸੇ ਆਈਫੋਨ ਦੇ ਉੱਤੇ ਹੀ ਬਣਦੀ ਹੈ ਪਈ ਤੇ ਮੈਂ ਫਿਰ ਇਸ ਮੋਬਾਈਲ ਨੂੰ ਆਈਫੋਨ ਵਾਲੇ ਡੱਬੇ ਦੇ ਵਿੱਚ ਰੱਖ ਕੇ ਤੇ ਇਹਨੂੰ ਸੇਵ ਕਰ ਛੜਿਆ। ਮੈਂ ਇਹਨੂੰ ਸੁੱਟਣਾ ਨਹੀਂ, ਕਿਉਂਕਿ ਮੇਰਾ ਮਾੜੇ ਵਕਤ ਦਾ ਸਾਥੀ, ਜਿਹੜਾ ਮਾੜੇ ਵਕਤ ਦਾ ਸਾਥੀ ਹੋਵੇ, ਜੇ ਵੇਲਾ ਚੰਗਾ ਆ ਜਾਵੇ ਤੇ ਉਹਨੂੰ ਸੁੱਟ ਨਹੀਂ ਛੜੀਦਾ, ਉਹਨੂੰ ਸਾਂਭ ਕੇ ਰੱਖੀਦਾ। ਸੋ ਇਹ ਜਿਹੜੀ ਤੁਹਾਨੂੰ ਇਹ ਡੱਬਾ ਜਿਹਾ ਨਜ਼ਰ ਆਉਂਦਾ ਪਿਆ, ਇਹ ਮੈਨੂੰ YouTube ਦੀ ਤਰਫੋਂ ਬਟਨ ਮਿਲਿਆ। ਮਤਲਬ ਕਿ ਇਹ 6 ਅਪ੍ਰੈਲ ਸਨ 2021। ਬੇਟਾ ਇਹ ਜ਼ੂਮ ਕਰਕੇ ਦਿਖਾਣਾ,
6 ਅਪ੍ਰੈਲ ਸਨ 2021 6 ਅਪ੍ਰੈਲ ਸਨ 2021 ਨੂੰ ਮਤਲਬ ਸਿਲਵਰ ਬਟਨ YouTube ਦੀ ਤਰਫੋਂ ਮਿਲਿਆ। 1 ਲੱਖ ਸਬਸਕ੍ਰਾਈਬਰ ਹੋ ਜਾਵੇ ਤੇ ਫਿਰ ਇਹ YouTube ਦੀ ਤਰਫੋਂ ਸਿਲਵਰ ਬਟਨ ਮਿਲ ਜਾਂਦਾ ਹੈ। ਅੱਜ 2.5 ਸਾਲ ਗੁਜ਼ਰ ਗਏ ਨੇ ਤੇ ਮੈਂ ਚਾਹਨਾ ਕਿ ਤੁਹਾਡੇ ਸਾਹਮਣੇ ਇਹ ਮੈਂ ਓਪਨ ਕਰਾਂ। ਹੈ ਤੇ ਬੜਾ ਖੁਸ਼ੀ ਦਾ ਮੁਕਾਮ ਹੈ, ਲੇਕਿਨ ਕਾਸ਼ ਅਗਰ ਕੋਈ ਬੰਦਾ ਮੇਰਾ ਸਾਥੀ ਹੁੰਦਾ ਜਿਹਨੇ ਮੈਨੂੰ ਮਤਲਬ ਕਿ ਸਪੋਰਟ ਕੀਤਾ ਹੁੰਦਾ ਜਾਂ ਮੇਰੇ ਇਸ ਵਰਕ ਦੇ ਵਿੱਚ ਉਹਨੇ ਮੇਰੀ ਹੈਲਪ ਕੀਤੀ ਹੁੰਦੀ ਤੇ ਅੱਜ ਇਸ ਸਿਲਵਰ ਬਟਨ ਖੋਲ੍ਹਣ ਦੇ ਮੌਕੇ ਦੇ ਉੱਤੇ ਮੈਂ ਉਹਨੂੰ ਆਪਣੇ ਨਾਲ ਬਿਠਾਉਂਦਾ ਤੇ ਫਿਰ ਸਿਲਵਰ ਬਟਨ ਅਸੀਂ ਖੋਲ੍ਹਦੇ। ਲੇਕਿਨ ਕੋਈ ਬਾਤ ਨਹੀਂ, ਮੈਂ ਇਕੱਲੇ ਹੀ ਕੰਮ ਕੀਤਾ ਔਰ ਇਕੱਲਿਆਂ ਹੀ ਮੈਂ ਦਿਨ ਰਾਤ ਇੱਕ ਕਰਕੇ ਆਪਣੀ ਜਾਨ ਮਾਰ ਕੇ YouTube ਦੇ ਉੱਤੇ ਕੰਮ ਕੀਤਾ ਤੇ ਅੱਲਾਹ ਪਾਕ ਦੀ ਜ਼ਾਤ ਨੇ ਮੈਨੂੰ ਕਾਮਯਾਬੀ ਦਿੱਤੀ। ਵੈਸੇ ਤੇ ਜਦੋਂ ਵੀ ਕਿਸੇ ਨੂੰ ਸਿਲਵਰ ਬਟਨ ਮਿਲਦਾ ਕ੍ਰੀਏਟਰ ਨੂੰ, ਉਹ ਖੁਸ਼ੀ ਦੇ ਨਾਲ ਅਗਲੇ ਦਿਨ ਹੀ ਫੋਟੋਆਂ ਬਣਾ ਕੇ ਤੇ ਅਪਲੋਡ ਕਰ ਦਿੰਦਾ ਕਿ ਮੈਨੂੰ ਸਿਲਵਰ ਬਟਨ ਮਿਲਿਆ। ਲੇਕਿਨ ਸਮਝੋ ਕਿ ਐਵੇਂ ਬਸ ਸੁਸਤੀ ਕਰ ਦਿੱਤੀ ਔਰ ਤੁਹਾਨੂੰ ਅਜੇ ਤੱਕ ਵਹਾਇਆ ਹੀ ਨਾ, ਔਰ ਆਪ ਵੀ ਖੋਲ ਕੇ ਨਾ ਵੇਖਿਆ ਕਿ ਬਟਨ ਹੁੰਦਾ ਕਿ ਇੰਜ ਦਾ। ਅੱਛਾ ਜੀ, ਮੇਰੇ ਅਲਹਮਦੁਲਿਲਾ YouTube ਦੇ ਉੱਤੇ 2.5 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ। ਜਿਵੇਂ ਮੇਰੇ ਫੇਸਬੁੱਕ ਦੇ ਉੱਤੇ ਅਲਹਮਦੁਲਿਲਾ ਇੱਕ ਪੇਜ ਦੇ ਉੱਤੇ 9 ਲੱਖ ਤੇ 9.5 ਲੱਖ ਤੋਂ ਜ਼ਿਆਦਾ ਫਾਲੋਵਰ ਨੇ। ਦੂਸਰੇ ਪੇਜ ਦੇ ਉੱਤੇ ਮਤਲਬ 8.5 ਲੱਖ ਤੋਂ ਜ਼ਿਆਦਾ ਫਾਲੋਵਰ ਨੇ ਤੇ ਅਲਹਮਦੁਲਿਲਾ ਅੱਲਾਹ ਪਾਕ ਦਾ ਬੜਾ ਸ਼ੁਕਰ ਹੈ। ਅੱਲਾਹ ਪਾਕ ਦੀ ਜ਼ਾਤ ਨੇ ਬੜਾ ਕਰਮ ਕੀਤਾ ਹੈ। ਖੁੱਲ ਜਾ ਖੁੱਲ ਜਾ ਖੁੱਲ ਜਾ। ਅੱਜ ਪਹਿਲੀ ਦਫਾ ਮੈਂ ਵੇਖ ਰਿਹਾ ਔਰ ਤੁਸੀਂ ਵੇਖ ਕੇ ਇਨਸ਼ਾਅੱਲਾ ਅੱਛਾ ਫੀਲ ਕਰੋਗੇ। ਲਓ ਜੀ, ਵਾਹ ਵਾਹ ਵਾਹ। ਇਹ ਉੱਪਰ ਲਿਖਿਆ ਹੁੰਦਾ ਕਿ 1 ਲੱਖ ਸਬਸਕ੍ਰਾਈਬਰ ਹੋਵੇ ਤੇ ਫਿਰ ਮਤਲਬ ਕਿ ਤੁਹਾਨੂੰ ਇਹ ਗਿਫਟ ਜਿਹੜਾ ਇਹ ਤੋਹਫਾ ਮਿਲਦਾ। ਵਾਹ ਬਈ ਵਾਹ, क्या बात है, क्या बात है। मेरे वास्ते यकीनन ਇਹ ਬੜਾ ਖੁਸ਼ੀ ਦਾ ਮੁਕਾਮ ਹੈ ਕਿ ਮੈਨੂੰ ਇਹ ਗਿਫਟ ਮਿਲਿਆ ਔਰ ਮੇਰੇ ਇਸ ਵਰਕ ਨੂੰ, ਮੇਰੇ ਇਸ ਕੰਮ ਨੂੰ ਵੇਖ ਕੇ ਕੋਈ ਵੀ ਜਿਹੜਾ ਕ੍ਰੀਏਟਰ ਜਿਹੜਾ ਅੱਛਾ ਵਰਕ ਕਰਦਾ ਤੇ YouTube ਵਾਲੇ ਉਹਨੂੰ ਮਤਲਬ ਕਿ ਦਿੰਦੇ ਨੇ ਸਿਲਵਰ ਬਟਨ। ਇਸ ਤੋਂ ਅਗਲਾ ਸਟੈਪ ਜਿਹੜਾ ਉਹ ਫਿਰ ਗੋਲਡਨ ਬਟਨ ਦਾ ਹੁੰਦਾ। ਲਓ ਜੀ, ਇਹ ਵੇਖਣ ਵਾਲਿਆਂ ਨੂੰ ਦਿਖਾਓ ਕਿ ਇਹ ਮੈਨੂੰ ਤੋਹਫਾ ਮਿਲਿਆ ਜਨਾਬ YouTube ਦੀ ਤਰਫੋਂ। ਸੋ ਜਿੰਨੇ ਵੇਖਣ ਵਾਲੇ ਨੇ, ਜਿੰਨੇ ਮੇਰੇ ਪਿਆਰ ਕਰਨ ਵਾਲੇ ਨੇ, ਜਿੰਨੇ ਮੇਰੇ ਦੋਸਤ ਨੇ, ਜਿੰਨੇ ਮੇਰੇ ਚਾਹਣ ਵਾਲੇ ਨੇ, ਸਭ ਨੂੰ ਮੈਂ ਆਖਾਂਗਾ ਕਿ ਯਾਰ ਮਿਹਨਤ ਕਰੋ, ਸਟਰਗਲ ਕਰੋ। ਅਗਰ ਤੁਹਾਡਾ ਕੋਈ ਸਾਥ ਨਹੀਂ ਦਿੰਦਾ ਪਿਆ ਤੇ ਅੱਲਾ ਨੂੰ ਆਪਣਾ ਸਾਥੀ ਮੰਨ ਕੇ ਉਹਦੇ ਤੇ ਤਵੱਕਲ ਕਰਕੇ ਪੂਰੀ ਮਿਹਨਤ ਕਰੋ ਔਰ ਇਨਸ਼ਾਅੱਲਾ ਅੱਲਾਹ ਪਾਕ ਦੀ ਜ਼ਾਤ ਤੁਹਾਡਾ ਸਾਥ ਦੇਗਾ ਔਰ ਤੁਸੀਂ ਕਾਮਯਾਬ ਹੋ ਜਾਓਗੇ। ਜਿਹਦਾ ਅੱਲਾ ਮਦਦਗਾਰ ਹੋਵੇ, ਜਿਹਦਾ ਅੱਲਾ ਸਾਥੀ ਹੋਵੇ, ਉਹਨੂੰ ਫਿਰ ਦੁਨੀਆ ਦੇ ਸਾਥੀਆਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ। ਲਿਹਾਜ਼ਾ ਆਪਣਾ ਬੜਾ ਸਾਰਾ ਖਿਆਲ ਰੱਖਿਓ। ਇਹ ਇੱਕ ਮੇਰੀ ਦਾਸਤਾਨ ਸੀ ਕਿ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਕਿ ਬੜੀ ਮਿਹਨਤ ਕਰਨ ਤੋਂ ਬਾਅਦ ਅੱਲਾਹ ਪਾਕ ਦੀ ਜ਼ਾਤ ਨੇ ਮੈਨੂੰ ਅੱਜ ਇਹ ਟਾਈਮ ਦਿੱਤਾ, ਇਹ ਮੁਕਾਮ ਦਿੱਤਾ ਕਿ ਮੈਂ ਦੁਨੀਆ ਦੇ ਕਿਸੇ ਕੋਨੇ 'ਤੇ ਵੀ ਟੁਰ ਜਾਂ ਤੇ ਅਲਹਮਦੁਲਿਲਾ ਅਗਰ ਕੋਈ ਪਾਕਿਸਤਾਨੀ ਪੰਜਾਬੀ ਹੋਵੇ तो दूरों वेख के मैनू पहचान जाता है कि अवैस घुमन सियालकोटी। सो अल्लाह पाक की ज़ात तुहानू भी कामयाब करे। जेड़े जेड़े अच्छा वर्क कर रहे हो, अच्छा कंटेंट बना रहे हो, अच्छा तुसी यूट्यूब ते फेसबुक ते टिकटॉक ते कंटेंट बना के अपनी अच्छी पहचान बना रहे हो, मैं तुहाडे वास्ते दुआ गवां कि अल्लाह पाक की ज़ात तुहानू मज़ीद कामयाबियां दे। अल्लाह की ज़ात तुहानू मज़ीद इज़्ज़तां अज़मतां ते तरक्कियां दे नाल नवाजे। अपना बड़ा सारा ख्याल रखियो। मिलने एक नवी वीडियो दे नाल। अल्लाह सोने दे वाले। अस्सलाम वालेकुम व रहमतुल्लाह।